ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਪਾਣੀ ਹੀ ਪਾਣੀ ਆ। ਮਿਰੇਕਲ ਵਾਟਰ ਈਅਰ ਰਿਹਾ ਕੈਲੀਫੋਰਨੀਆ ਦੇ ਲਈ। ਰੇਨ ਤੇ ਸਨੋ ਦੇ ਕਰਕੇ ਜਿਹੜੇ ਸਟੇਟ ਦੇ ਰਿਜ਼ਰਵਾਇਰਸ ਆ ਉਹ ਹਿਸਟੋਰੀਕਲ ਐਵਰੇਜ ਦੇ ਨਾਲੋਂ ਵੱਧ ਜਿਹੜੇ ਉਹ ਭਰੇ ਹੋਏ ਨੇ, 128% ਉੱਤੇ ਚੱਲ ਰਹੇ ਨੇ। ਸਟੇਟ ਅਧਿਕਾਰੀਆਂ ਨੇ ਕਿਹਾ ਵੀ 33.5 ਇੰਚ ਸਤੰਬਰ ਦੇ ਐਂਡ ਤੱਕ ਮੀਂਹ ਆਲਰੇਡੀ ਕੈਲੀਫੋਰਨੀਆ 'ਚ ਪੈ ਚੁੱਕਾ ਹੈਗਾ ਆ। ਕੈਲੀਫੋਰਨੀਆ ਦਾ ਵਾਟਰ ਈਅਰ ਦੇਖਿਆ ਜਾਵੇ ਤਾਂ 1 ਅਕਤੂਬਰ ਤੋਂ ਸ਼ੁਰੂ ਹੁੰਦਾ ਆ। ਜਿਹੜੇ ਫਾਲ ਤੇ ਵਿੰਟਰ ਦੇ ਮੰਥਸ ਆ ਉਹ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਮੀਂਹ ਪੈਂਦਾ ਆ। ਕਈ ਸਾਲਾਂ ਬਾਅਦ ਅਲ ਨੀਨੀਓ ਜਿਹੜਾ ਇਫੈਕਟ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਤੇ ਇਹ ਵਾਲਾ ਸਾਲ ਵੀ ਭਾਰੀ ਮੀਂਹ ਅਤੇ ਬਰਫ਼ ਵਾਲਾ ਰਹਿਣ ਵਾਲਾ ਆ। ਰਿਜ਼ਰਵਾਇਰਸ ਜਿਹੜੇ ਸਾਲ ਡੇਢ ਸਾਲ ਪਹਿਲਾਂ ਬਹੁਤ ਹੀ ਹੇਠਲੇ ਪੱਧਰ ਦੇ ਉੱਤੇ ਚੱਲ ਰਹੇ ਸੀ, ਪਾਣੀ ਬਹੁਤ ਜਿਨ੍ਹਾਂ ਦੇ ਵਿੱਚ ਘੱਟ ਸੀ, ਉਹ ਇਸ ਟਾਈਮ ਹਰੇ ਭਰੇ ਪਾਣੀ ਪਾਣੀ ਜਿਹੜੇ ਆ ਉਹ ਨਜ਼ਰ ਆ ਰਹੇ ਹੈਗੇ ਨੇ। ਸਟੇਟ ਵਾਈਡ ਜੇ ਦੇਖਿਆ ਜਾਵੇ ਤਾਂ ਕੁੱਲ 27.4 ਮਿਲੀਅਨ ਏਕੜ ਫੀਟ ਵਾਟਰ ਜਿਹੜਾ ਆ ਉਹ ਸਤੰਬਰ ਦੇ ਵਿੱਚ ਸਟੋਰ ਸੀਗਾ। 1 ਏਕੜ ਫੁੱਟ ਪਾਣੀ ਕਹਿੰਦੇ ਵੀ ਇਨਫ ਹੁੰਦਾ ਆ ਜਿਹੜੇ ਫੈਮਿਲੀ ਆਫ 4 ਜਿਹੜੀ ਆ 2 ਪਰਿਵਾਰਾਂ ਨੂੰ ਪੂਰਾ ਸਾਲ ਪਾਣੀ ਜਿਹੜਾ ਮੁਹੱਈਆ ਕਰਾਉਣ ਦੇ ਲਈ। ਇਹਦੇ ਵਿੱਚੋਂ 4.5 ਮਿਲੀਅਨ ਏਕੜ ਫੁੱਟ ਸਟੇਟ ਵਾਟਰ ਪ੍ਰੋਜੈਕਟ ਦੇ ਵਿੱਚ ਰੱਖਿਆ ਗਿਆ ਆ। ਇਹ 30 ਕੁੱਲ ਰਿਜ਼ਰਵਾਇਰਸ ਸਟੋਰੇਜ ਫੈਸਿਲਿਟੀਜ਼ ਇਸ ਦੇ ਨਾਲ 27 ਮਿਲੀਅਨ ਲੋਕਾਂ ਨੂੰ ਪਾਣੀ ਜਿਹੜਾ ਆ ਉਹ ਦਿੱਤਾ ਜਾਂਦਾ ਆ। ਕਾਰਲਾ ਨਮੈਥ ਡਾਇਰੈਕਟਰ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ, ਉਹਨਾਂ ਨੇ ਕਿਹਾ ਵੀ ਇਹ ਇੱਕ ਮਿਰੇਕਲ ਈਅਰ ਸੀਗਾ ਤੇ ਰਿਜ਼ਰਵਾਇਰਸ ਦੇ ਵਿੱਚ ਹੁਣ ਪਾਣੀ ਜਿੱਦਾਂ ਭਰਿਆ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮਦਦ ਕਰੇਗਾ। ਪਿਛਲੇ ਸਾਲ ਜਿਹੜੇ ਦਰਜਨਾਂ ਦੇ ਤਕਰੀਬਨ ਸਟਾਰਮਸ ਜਿਹੜੇ ਉਹ ਆਏ ਸੀ, ਜੋ ਕਿ ਬਹੁਤ ਸਾਰਾ ਆਪਣੇ ਨਾਲ ਮੀਂਹ ਤੇ ਸਨੋ ਨੂੰ ਲੈ ਕੇ ਆਂਦਾ। ਪਿਛਲੇ ਸਾਲ ਹਰ ਮਹੀਨੇ ਕਈ ਵਾਰੀ ਮਹੀਨੇ 'ਚ 2-2 3-3 ਵਾਰੀ ਆਪਾਂ ਨੂੰ ਐਟਮੋਸਫੇਰਿਕ ਰਿਵਰਸ ਦੇ ਬਾਰੇ ਸੁਣਨ ਨੂੰ ਜਿਹੜਾ ਆ ਉਹ ਮਿਲਦਾ ਰਿਹਾ। 1 ਅਪ੍ਰੈਲ ਤੱਕ ਸਨੋ ਪੈਕ ਕੈਲੀਫੋਰਨੀਆ ਦਾ 237% ਹਿਸਟੋਰੀਕਲ ਐਵਰੇਜ ਦੇ ਨਾਲੋਂ ਵੱਧ ਦੇਖਿਆ ਗਿਆ ਸੀਗਾ। ਸੋ ਉਮੀਦ ਕਰਦੇ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਰ ਪਾਣੀ ਜਿਹੜਾ ਉਹ ਇਦਾਂ ਹੀ ਬਣਿਆ ਰਹੂਗਾ। ਜੀ ਇਸ ਵਾਰ ਵੀ ਕਾਫੀ ਜ਼ਿਆਦਾ ਮੀਂਹ ਪੈਣਾ ਆ। ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਵੀ ਵੱਧ ਤੋਂ ਵੱਧ ਪਾਣੀ ਨੂੰ ਜਿਹੜਾ ਉਹ ਸਟੋਰ ਕੀਤਾ ਜਾ ਸਕੇ ਰਾਦਰ ਦੈਨ ਇਹ ਰਨ ਆਫ ਹੋ ਜਾਵੇ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਕੈਲੀਫੋਰਨੀਆ ਦੇ ਵਿੱਚ ਇਸ ਵਾਰ ਪਾਣੀ ਹੀ ਪਾਣੀ ਆ। ਮਿਰੇਕਲ ਵਾਟਰ ਈਅਰ ਰਿਹਾ ਕੈਲੀਫੋਰਨੀਆ ਦੇ ਲਈ। ਰੇਨ ਤੇ ਸਨੋ ਦੇ ਕਰਕੇ ਜਿਹੜੇ ਸਟੇਟ ਦੇ ਰਿਜ਼ਰਵਾਇਰਸ ਆ ਉਹ ਹਿਸਟੋਰੀਕਲ ਐਵਰੇਜ ਦੇ ਨਾਲੋਂ ਵੱਧ ਜਿਹੜੇ ਉਹ ਭਰੇ ਹੋਏ ਨੇ, 128% ਉੱਤੇ ਚੱਲ ਰਹੇ ਨੇ। ਸਟੇਟ ਅਧਿਕਾਰੀਆਂ ਨੇ ਕਿਹਾ ਵੀ 33.5 ਇੰਚ ਸਤੰਬਰ ਦੇ ਐਂਡ ਤੱਕ ਮੀਂਹ ਆਲਰੇਡੀ ਕੈਲੀਫੋਰਨੀਆ 'ਚ ਪੈ ਚੁੱਕਾ ਹੈਗਾ ਆ। ਕੈਲੀਫੋਰਨੀਆ ਦਾ ਵਾਟਰ ਈਅਰ ਦੇਖਿਆ ਜਾਵੇ ਤਾਂ 1 ਅਕਤੂਬਰ ਤੋਂ ਸ਼ੁਰੂ ਹੁੰਦਾ ਆ। ਜਿਹੜੇ ਫਾਲ ਤੇ ਵਿੰਟਰ ਦੇ ਮੰਥਸ ਆ ਉਹ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਵੱਧ ਮੀਂਹ ਪੈਂਦਾ ਆ। ਕਈ ਸਾਲਾਂ ਬਾਅਦ ਅਲ ਨੀਨੀਓ ਜਿਹੜਾ ਇਫੈਕਟ ਆ ਉਹ ਆਪਾਂ ਨੂੰ ਦੇਖਣ ਨੂੰ ਮਿਲਦਾ ਆ ਤੇ ਇਹ ਵਾਲਾ ਸਾਲ ਵੀ ਭਾਰੀ ਮੀਂਹ ਅਤੇ ਬਰਫ਼ ਵਾਲਾ ਰਹਿਣ ਵਾਲਾ ਆ। ਰਿਜ਼ਰਵਾਇਰਸ ਜਿਹੜੇ ਸਾਲ ਡੇਢ ਸਾਲ ਪਹਿਲਾਂ ਬਹੁਤ ਹੀ ਹੇਠਲੇ ਪੱਧਰ ਦੇ ਉੱਤੇ ਚੱਲ ਰਹੇ ਸੀ, ਪਾਣੀ ਬਹੁਤ ਜਿਨ੍ਹਾਂ ਦੇ ਵਿੱਚ ਘੱਟ ਸੀ, ਉਹ ਇਸ ਟਾਈਮ ਹਰੇ ਭਰੇ ਪਾਣੀ ਪਾਣੀ ਜਿਹੜੇ ਆ ਉਹ ਨਜ਼ਰ ਆ ਰਹੇ ਹੈਗੇ ਨੇ। ਸਟੇਟ ਵਾਈਡ ਜੇ ਦੇਖਿਆ ਜਾਵੇ ਤਾਂ ਕੁੱਲ 27.4 ਮਿਲੀਅਨ ਏਕੜ ਫੀਟ ਵਾਟਰ ਜਿਹੜਾ ਆ ਉਹ ਸਤੰਬਰ ਦੇ ਵਿੱਚ ਸਟੋਰ ਸੀਗਾ। 1 ਏਕੜ ਫੁੱਟ ਪਾਣੀ ਕਹਿੰਦੇ ਵੀ ਇਨਫ ਹੁੰਦਾ ਆ ਜਿਹੜੇ ਫੈਮਿਲੀ ਆਫ 4 ਜਿਹੜੀ ਆ 2 ਪਰਿਵਾਰਾਂ ਨੂੰ ਪੂਰਾ ਸਾਲ ਪਾਣੀ ਜਿਹੜਾ ਮੁਹੱਈਆ ਕਰਾਉਣ ਦੇ ਲਈ। ਇਹਦੇ ਵਿੱਚੋਂ 4.5 ਮਿਲੀਅਨ ਏਕੜ ਫੁੱਟ ਸਟੇਟ ਵਾਟਰ ਪ੍ਰੋਜੈਕਟ ਦੇ ਵਿੱਚ ਰੱਖਿਆ ਗਿਆ ਆ। ਇਹ 30 ਕੁੱਲ ਰਿਜ਼ਰਵਾਇਰਸ ਸਟੋਰੇਜ ਫੈਸਿਲਿਟੀਜ਼ ਇਸ ਦੇ ਨਾਲ 27 ਮਿਲੀਅਨ ਲੋਕਾਂ ਨੂੰ ਪਾਣੀ ਜਿਹੜਾ ਆ ਉਹ ਦਿੱਤਾ ਜਾਂਦਾ ਆ। ਕਾਰਲਾ ਨਮੈਥ ਡਾਇਰੈਕਟਰ ਨੇ ਕੈਲੀਫੋਰਨੀਆ ਡਿਪਾਰਟਮੈਂਟ ਆਫ ਵਾਟਰ ਰਿਸੋਰਸਿਸ ਦੇ, ਉਹਨਾਂ ਨੇ ਕਿਹਾ ਵੀ ਇਹ ਇੱਕ ਮਿਰੇਕਲ ਈਅਰ ਸੀਗਾ ਤੇ ਰਿਜ਼ਰਵਾਇਰਸ ਦੇ ਵਿੱਚ ਹੁਣ ਪਾਣੀ ਜਿੱਦਾਂ ਭਰਿਆ ਆ ਇਹ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਮਦਦ ਕਰੇਗਾ। ਪਿਛਲੇ ਸਾਲ ਜਿਹੜੇ ਦਰਜਨਾਂ ਦੇ ਤਕਰੀਬਨ ਸਟਾਰਮਸ ਜਿਹੜੇ ਉਹ ਆਏ ਸੀ, ਜੋ ਕਿ ਬਹੁਤ ਸਾਰਾ ਆਪਣੇ ਨਾਲ ਮੀਂਹ ਤੇ ਸਨੋ ਨੂੰ ਲੈ ਕੇ ਆਂਦਾ। ਪਿਛਲੇ ਸਾਲ ਹਰ ਮਹੀਨੇ ਕਈ ਵਾਰੀ ਮਹੀਨੇ 'ਚ 2-2 3-3 ਵਾਰੀ ਆਪਾਂ ਨੂੰ ਐਟਮੋਸਫੇਰਿਕ ਰਿਵਰਸ ਦੇ ਬਾਰੇ ਸੁਣਨ ਨੂੰ ਜਿਹੜਾ ਆ ਉਹ ਮਿਲਦਾ ਰਿਹਾ। 1 ਅਪ੍ਰੈਲ ਤੱਕ ਸਨੋ ਪੈਕ ਕੈਲੀਫੋਰਨੀਆ ਦਾ 237% ਹਿਸਟੋਰੀਕਲ ਐਵਰੇਜ ਦੇ ਨਾਲੋਂ ਵੱਧ ਦੇਖਿਆ
ਗਿਆ ਸੀਗਾ। ਸੋ ਉਮੀਦ ਕਰਦੇ ਹਾਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਵਾਰ ਪਾਣੀ ਜਿਹੜਾ ਉਹ ਇੱਦਾਂ ਹੀ ਬਣਿਆ ਰਹੂਗਾ। ਜੀ ਇਸ ਵਾਰ ਵੀ ਕਾਫੀ ਜ਼ਿਆਦਾ ਮੀਂਹ ਪੈਣਾ ਆ, ਕੋਸ਼ਿਸ਼ ਇਹੀ ਹੋਣੀ ਚਾਹੀਦੀ ਹੈ ਵੀ ਵੱਧ ਤੋਂ ਵੱਧ ਪਾਣੀ ਨੂੰ ਜਿਹੜਾ ਉਹ ਸਟੋਰ ਕੀਤਾ ਜਾ ਸਕੇ ਰਾਦਰ ਦੈਨ ਇਹ ਰਨ ਆਫ ਹੋ ਜਾਵੇ।